ਸਾਡੇ ਇੱਥੇ ਬਹੁਤ ਸਾਰੇ ਜਿਹੜੇ ਹੈ ਨੇ ਦੀਗਰ ਫਿਸ਼ ਫਾਰਮਰਸ ਵੀ ਮੌਜੂਦ ਨੇ ਔਰ ਇਹਨਾਂ ਨਾਲ ਵਾਰੀ ਪੁੱਛਾਂਗੇ ਕਿ ਮਸਾਇਲ ਕੀ ਨੇ। ਅੱਛਾ ਮੋਹਸਨ ਸਾਹਿਬ, ਇਹ ਦੱਸੋ ਕਿ ਤੁਸੀਂ ਵਾਈਸ ਚੇਅਰਮੈਨ ਵੀ ਹੋ ਐਕਵਾ ਐਸੋਸੀਏਸ਼ਨ ਦੇ। ਫਿਸ਼ ਫਾਰਮਿੰਗ ਜਿਹੜੀ ਹੈ ਇਹ ਹਕੂਮਤ ਤੇ ਕਈ ਸਾਲਾਂ ਤੋਂ ਸੁਣਦੇ ਪਏ, ਖਬਰਾਂ ਸਾਨੂੰ ਆਉਂਦੀਆਂ ਨੇ, ਪ੍ਰੈਸ ਰਿਲੀਜ਼ਾਂ ਆਉਂਦੀਆਂ ਨੇ, ਕੋਈ ਨਾ ਕੋਈ ਮਹਿਕਮਾ ਮਾਹੀ ਪਰਵਰੀ, ਮਹਿਕਮਾ ਫਿਸ਼ਰੀਜ਼, ਮਹਿਕਮਾ ਮਾਹੀ ਪਰਵਰੀ ਪੰਜਾਬ, ਕਿਆ ਉਹਨਾਂ ਦੀ ਫਿਸ਼ ਫਾਰਮਿੰਗ ਦੇ ਵਿੱਚ ਕੋਈ ਸੱਚੀ ਖਿਦਮਤ ਹੈ ਵੀ ਇਹ ਜਾਂ ਗੱਲਾਂ ਬਾਤੀ ਹੈ? सर फिश फार्मिंग एक मुनाफा बख्श कारोबार हो सकते हैं और बहुत सारे मुल्क ने पे जिन्हों का इतना रकबा नहीं जितनी सारे इलाके फिश फार्मिंग होती पे और उन्होंने GDP का 20-30% फिश का कंट्रीब्यूशन है भी। लेकिन बदकिस्मती नाल साडे कोल वो हालात नहीं हैं। ਜਿਹੜਾ ਤੁਹਾਡਾ ਸਵਾਲ ਹੈ ਜੀ, ਜਿਹੜੇ ਸਾਡੇ ਗੌਰਮੈਂਟ ਦੇ ਇਦਾਰੇ ਨੇ ਉਹ ਸਾਨੂੰ ਕੀ ਸਪੋਰਟ ਕਰਦੇ ਪਏ, ਸਾਨੂੰ ਜ਼ੀਰੋ ਸਪੋਰਟ ਹੈ ਜੀ। ਇੱਥੇ ਫਾਰਮਰ ਜਿਹੜੇ ਨੇ ਆਪਣੀ ਮਦਦ ਆਪ ਦੇ ਤਹਿਤ ਹੀ ਇੱਥੋਂ ਤੱਕ ਪਹੁੰਚਣ ਔਰ ਹਰ ਸਾਲ ਇਨਕਰੀਜ਼ ਯੀਲਡ ਅਸਾਂ ਲੋਕ ਯੀਲਡ ਇਨਕਰੀਜ਼ ਕਰਦੇ ਪਏ। 20-25 ਮਣ ਤੋਂ ਸ਼ੁਰੂ ਹੋਤੇ ਸਾਂ 40-45 ਮਣ तक यील्ड लोग लेते पहुँचे, लेकिन बदकिस्मती नाल हर साल खर्चा इतना मल्टीपल वधदा पिया है कि वो बेनीफिट जो मुनाफा है मुनाफे की शरह खुटती वेंदी है। और वो मादे ही सानू बिजली के बिल अज तो 5 साल पहले साडा जो यूनिट आई पिया वो साडा 5 रुपए आई 7 रुपए आई, अज बिजली का यूनिट साडा 45 रुपए का है। हमेशा साडा बिजली का यूनिट इंडस्ट्री तो थल्ले ही होंदा है एग्री सैक्टर का, लेकिन हुण एग्री का यूनिट का रेट कम है, सारा ज़्यादा है। इस दे नाल जिहड़ी फर्टिलाइजर पईयां पिछले 3 सालों दे विच कम अज़ कम 100 गुना ਉਹਨਾਂ 'ਚ ਇਜ਼ਾਫਾ ਹੋ ਗਿਆ। ਅੱਛਾ ਇਹ ਦੱਸੋ, ਜਦ ਤੁਸੀਂ ਮੱਛੀ ਨੂੰ ਖੁਰਾਕ ਦਿੰਦੇ ਹੋ, ਠੀਕ ਹੈ ਨਾ ਜੀ, ਉਹ ਸਪੈਸ਼ਲ ਕਿਸਮ ਦੀ ਹੁੰਦੀ ਹੈ, ਉਹ ਲੋਕਲ ਤਿਆਰ ਹੁੰਦੀ ਹੈ, ਇੰਪੋਰਟਡ ਆਉਂਦੀ ਹੈ, ਉਹਦੀ ਕਾਸਟ ਕੀ ਹੈ, ਖਰਚਾ ਕੀ ਉਹਦਾ? ਮੱਛੀ ਦੀ ਜਿਹੜੀ ਸਾਰੀ ਖੁਰਾਕਾਂ ਨੇ ਪਈਆਂ ਉਹ ਹੁਣ ਜ਼ਿਆਦਾ ਯੀਲਡ ਦੀ ਪਰ ਸਾਨੂੰ ਖੁਰਾਕ ਅੱਛੀ ਯੂਜ਼ ਕਰਨੀ ਪੈਂਦੀ ਹੈ। ਉਹਦੇ ਫਲੋਟਿੰਗ ਫੀਡ ਦਾ ਟ੍ਰੈਂਡ ਆ ਗਿਆ ਜਿਹੜੀ ਕਿ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ ਫਿਸ਼ ਵਾਸਤੇ। ਲੇਕਿਨ ਵੱਲ ਉਹਦੇ ਵਿੱਚ ਹਕੂਮਤੀ ਪਾਲਿਸੀਆਂ ਆੜੀਆਂ ਆਉਂਦੀਆਂ ਨੇ, ਜਿਹੜੇ ਇਨਪੋਰਟਸ ਨੇ ਪਏ, ਕੁਝ ਜਿਹੜੇ ਇੰਪੋਰਟਸ ਹੁੰਦੇ ਨੇ ਪਏ ਉਹਨਾਂ ਦੇ ਉੱਤੇ ਟੈਕਸ ਨੇ ਪਏ, ਉਹਦੀ ਵਜ੍ਹਾ ਕਰਕੇ ਸਾਨੂੰ ਖੁਰਾਕ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਪਈ। ਸਹੀ ਹੈ। ਜਿਹੜੀ ਸਾਡੀ ਆਪਣੇ ਇਲਾਕੇ ਦੀ ਚੀਜ਼ਾਂ ਨੇ ਪਈਆਂ, ਮਕਈ ਹੋ ਵਜੇ ਆਪਣਾ ਗਲੂਟਨ ਮੇਜ਼ ਗਲੂਟਨ ਹੋ ਗਿਆ, ਮੀਲਸ ਵਗੈਰਾ ਹੋ ਗਏ, ਉਹਦੇ ਵਿੱਚ ਹੀ ਉਹ ਜਿਹੜਾ ਕਾਸ਼ਤਕਾਰ ਹੈ ਪਿਆ ਉਹਦੇ ਇਨਪੁੱਟਸ ਇਤਨੇ ਮਹਿੰਗੇ ਨੇ ਪਏ, ਉਹਨੂੰ ਇਤਨਾ ਕਾਸਟ ਐਕਸਪੈਂਸ ਇਤਨੀ ਜ਼ਿਆਦਾ ਹੈ ਕਿ ਉਹ ਮਾਰਕੀਟ ਤੋਂ ਸਾਨੂੰ ਮਹਿੰਗੀ ਮਿਲਦੀ ਹੈ। ਸਹੀ ਮਹਿੰਗੀ ਮਿਲਦੀ ਪਈ ਹੈ। ਇੱਥੇ ਨਾਜ਼ਰੀਨ ਅਸੀਂ ਬਾਕੀ ਦੋਸਤਾਂ ਨਾਲ ਵੀ ਗੱਲ ਕਰਦੇ ਹਾਂ ਕਿ ਕਿਸ ਹਾਲਾਤ ਵਾਕਿਆਤ ਹੈ ਨੇ। ਤੁਸੀਂ ਜ਼ਰਾ ਮੇਰੇ ਨਾਲ ਆ ਜਾਓ ਜ਼ਰਾ, ਠੀਕ ਹੈ ਨਾ ਜੀ। ਜਨਾਬ ਦੇ ਬਾਰੇ ਮੈਨੂੰ ਦੱਸਿਆ ਗਿਆ ਕਿ ਜਨਾਬ ਬਕਾਇਦਾ ਕੰਸਲਟੈਂਟ ਨੇ ਜਨਾਬ ਵਾਲੀ ਮਾਹੀ ਪਰਵਰੀ ਦੇ ਹਵਾਲੇ ਦੇ ਨਾਲ ਸਾਰੀ ਚੀਜ਼ਾਂ ਦੇ ਨਾਲ। ਮੈਂ ਤੁਹਾਨੂੰ ਟੈਕਨੀਕਲ ਸਵਾਲਾਤ ਥੋੜ੍ਹੇ ਕਰਨਾ ਚਾਹਾਂਗਾ, ਵੇਖਣ ਕਿ ਸਾਡੇ ਵੇਖਣ ਵਾਲਿਆਂ ਨੂੰ ਥੋੜ੍ਹੀ ਮਾਲੂਮਾਤ ਲੱਭਣ। ਜਿਹੜੀ ਇੱਕ ਨਵੀਂ ਬਹਿਸ ਛਿੜੀ ਹੈ, ਜਿਹੜੀ ਐਸੋਸੀਏਸ਼ਨ ਹੈ ਐਕਵਾ, ਉਹਨੇ ਵੀ ਜਾ ਕੇ ਵੀ ਜਿਹੜਾ ਹੈ ਗੱਲ ਕੀਤੀ ਹੈ ਕਿ ਜੀ ਸਾਡੇ ਜਿਹੜੇ ਇਸ ਟਾਈਮ ਫਿਸ਼ ਫਾਰਮਰਸ ਤਰੀਕਾ ਇਸਤੇਮਾਲ ਕਰ ਰਹੇ ਨੇ ਮੱਛੀ ਪੌਂਡ 'ਚੋਂ ਕੱਢ ਕੇ ਰੱਖਣ ਦਾ, ਫਿਰ ਟਰਾਂਸਪੋਰਟੇਸ਼ਨ ਦਾ, ਫਿਰ ਮੰਡੀ ਜੋ ਕੁਛ ਹੋ ਰਿਹਾ ਹੈ ਉਹ ਨਾ ਹਾਈਜੈਨਿਕ ਤੇ ਹਾਈ ਨਹੀਂ ਸੀਗਾ, ਆਰਗੈਨਿਕ ਵੀ ਨਹੀਂ ਹੈ। ਇਹਦੀ ਕਿੰਨੀ ਸੱਚਾਈ ਹੈ? ਇਹ 100% ਠੀਕ ਹੈ ਜੀ ਕਿ ਸਾਡੀ ਜਿਹੜੀ ਪ੍ਰੋਡਕਸ਼ਨ ਹੈ ਨਾ, ਪ੍ਰੋਡਕਸ਼ਨ ਦੀ ਹੱਦ ਤੱਕ ਤੇ ਆਰਗੈਨਿਕ ਤੁਸੀਂ ਉਸ ਨੂੰ ਕਹਿ ਸਕਦੇ ਹੋ। ਇਸ ਤੇ ਥਾਈਲੈਂਡ 1-2 ਸੈਮੀਨਾਰ ਹੋਏ ਸੀ, ਉਹਨਾਂ 'ਚ ਵੀ ਇਹ ਚੀਜ਼ ਅਸੀਂ ਸਾਬਿਤ ਕੀਤੀ ਸੀ ਕਿ ਸਾਡੀ ਪ੍ਰੋਡਕਸ਼ਨ ਆਰਗੈਨਿਕ ਹੈ ਔਰ ਕੁਝ ਐਨਾਲਿਸਿਸ ਵਗੈਰਾ ਵੀ ਹੋਏ ਨੇ ਇਸ ਦੇ। ਲੇਕਿਨ ਜਿਹੜੀ ਸਾਡੀ ਹੈਂਡਲਿੰਗ ਹੈ ਨਾ ਪੋਸਟ ਹਾਰਵੈਸਟ ਕੇ ਜਦੋਂ ਅਸੀਂ ਜਾਲ ਵਿੱਚੋਂ ਮੱਛੀ ਬਾਹਰ ਆਉਂਦੀ ਹੈ, ਉਹ ਸਾਡੀ ਬਿਲਕੁਲ ਇਹ ਕਹਿ ਲਓ ਕਿ ਹਾਈਜੈਨਿਕ ਹੈ ਹੀ ਨਹੀਂ ਜੀ। ਉਹ ਮੱਛਲੀ ਦੀ ਵੈਲਿਊ ਹੀ ਡਾਊਨ ਕਰ ਦਿੰਦੀ ਹੈ, ਨਿਊਟ੍ਰੀਸ਼ਨਲ ਵੈਲਿਊ ਵੀ, ਔਰ ਬਾਕੀ ਮਾਰਕੀਟਿੰਗ ਦੇ ਲਿਹਾਜ਼ ਨਾਲ ਜਿਹੜੇ ਰੇਟਸ ਵਗੈਰਾ ਹੈ ਨੇ ਉਸ ਨੂੰ ਵੀ ਡਾਊਨ ਕਰ ਦਿੰਦੀ। ਤੁਸੀਂ ਐਕਸਪੋਰਟ ਦੀ ਗੱਲ ਤੇ ਕਰਦੇ ਨੇ ਨਾ ਜੀ ਕਿ ਐਕਸਪੋਰਟ ਹੋ ਜਾਏਗੀ ਮੱਛਲੀ, ਇਤਨੀ ਪ੍ਰੋਡਕਸ਼ਨ ਹੋ ਰਹੀ, ਔਰ ਹਕੀਕਤ ਇਹ ਹੀ ਹੈ ਕਿ ਮੱਛਲੀ ਸਾਡੀ ਇੱਥੇ ਸਾਡੀ ਜ਼ਰੂਰਤ ਤੋਂ ਜ਼ਿਆਦਾ ਪ੍ਰੋਡਿਊਸ ਹੁੰਦੀ ਹੁਣ ਇਸ ਵਕਤ, ਕਿ ਸਾਡਾ ਨੇਸ਼ਨ ਜਿਹੜਾ ਹੈ ਉਸ 'ਚ ਹੈਬਿਟਸ ਨਹੀਂ ਨੇ ਫਿਸ਼ ਖਾਣ ਵਾਲੀਆਂ। ਅਤੇ ਅਗਰ ਅਸੀਂ ਐਕਸਪੋਰਟ ਦੀ ਗੱਲ ਕਰਨੇ ਆ ਤਾਂ ਅਸੀਂ ਉਹਨਾਂ ਦੇ ਪੈਰਾਮੀਟਰਸ ਨੂੰ ਫਾਲੋ ਕਰਾਂਗੇ ਤਾਂ ਐਕਸਪੋਰਟ ਹੋਏਗੀ ਨਾ ਜੀ। ਅਤੇ ਉਹ ਰਾਈਟ ਫਰਾਮ ਕੇ ਪੋਸਟ ਹਾਰਵੈਸਟਿੰਗ ਕਿ ਜਦੋਂ ਮੱਛਲੀ ਤਲਾਬ ਵਿੱਚੋਂ ਬਾਹਰ ਆਉਂਦੀ ਹੈ ਉਸੇ ਵਕਤ ਤੋਂ ਹੀ ਉਹ ਰਫ ਹੈਂਡਲਿੰਗ ਸ਼ੁਰੂ ਹੋ ਜਾਂਦੀ। ਅਸੀਂ ਦੇਖਿਆ ਸੋਸ਼ਲ ਮੀਡੀਆ 'ਤੇ ਅਸੀਂ ਵੀਡੀਓਜ਼ ਦੇਖਦੇ ਹਾਂ, ਜਿਹੜੇ ਫਿਸ਼ਿੰਗ ਟਰਾਲਰਸ ਨੇ ਉੱਥੇ ਸਮੁੰਦਰ ਜਾਂਦੇ ਨੇ, ਉਹਦੇ ਵਿੱਚ ਬਿਲਟ ਇਨ ਪਲਾਟ ਲੱਗਾ ਹੁੰਦਾ, ਮੱਛੀ ਆਉਂਦੀ ਹੈ ਜਾਲ 'ਚੋਂ ਬਾਹਰ ਤੇ ਨਾਲ ਹੀ ਪੂਰਾ ਪ੍ਰੋਸੈਸ ਹੋ ਕੇ ਪੈਕ ਹੋ ਕੇ ਉਹਨੂੰ ਜਿਹੜਾ ਉਹ ਫੋਮ ਦੇ ਗੱਤੀਆਂ ਚਲਾ ਕੇ ਫਾਰਗ ਕਰ ਦਿੰਦੇ ਨੇ। ਜ਼ੀਰੋ ਸੈਂਟੀਗ੍ਰੇਡ ਤੇ ਹੀ ਉਸ ਦੀ ਡੀਗਟਿੰਗ ਹੋਣੀ ਚਾਹੀਦੀ, ਉਸ ਦੇ ਪੇਟ ਸਾਫ਼ ਹੋਣੇ ਚਾਹੀਦੇ ਨੇ। ਉਸ ਤੋਂ ਬਾਅਦ ਉਸ ਦੀ ਫਰੀਜ਼ਿੰਗ ਜਿਹੜੀ ਉਹ -18 ਡਿਗਰੀ ਸੈਂਟੀਗ੍ਰੇਡ 'ਤੇ ਹੋਣੀ ਚਾਹੀਦੀ ਹੈ, ਜਿਹੜੀ ਕਿ ਸਾਡੇ ਕੋਲੋਂ ਕੋਈ ਫੈਸਿਲਿਟੀ ਹੈ ਹੀ ਨਹੀਂ। ਜਿਤਨੇ ਪੰਜਾਬ ਵਿੱਚ ਖਸੂਸਨ ਮੁਲਤਾਨ ਹੈ, ਮੁਜ਼ੱਫਰਗੜ੍ਹ ਹੈ, ਖਾਨੇਵਾਲ ਹੈ, ਖਸੂਸਨ जनूबी पंजाब जितनी भी है बेहतरीन क्वालिटी की फिश प्रोड्यूस करने, लेकिन साढ़े को फैसिलिटीज़ प्रोसैसिंग वालियां है ही नहीं, और ना ही फार्मर्स को किसी ने ये चीज़ सिखाई है, ना ही कोई सहूलत है कि तुसी जो ही आए फिश जाल चों बाहर उन्होंने 0 सेंटीग्रेड ते लैके जाओ, फिर वो मेनटेन रहिंदी, हाईली पेरिशेबल है, विद इन हाफ एन आवर अद्धे घंटे के अंदर अंदर समझो कि इसका डिके शुरू हो जाए। अच्छा, असीं ना शहरां 'च
ਵੇਖਦੇ ਹਾਂ ਕਿ ਰੇਹੜੀਆਂ ਤੇ ਮੱਛੀ ਮੰਡੀ ਤੇ ਅਲੱਗਾ ਗੱਲ ਹੈ ਨਾ, ਸ਼ਹਿਰਾਂ 'ਚ ਵੇਖਦੇ ਹਾਂ ਰੇਹੜੀਆਂ ਤੇ ਮੱਛੀ ਪਈ ਹੁੰਦੀ ਏ, ਉਹ ਬਰਫ਼ ਹੀ ਨਜ਼ਰ ਨਹੀਂ ਆਉਂਦੀ, ਸਿਰਫ ਪਾਣੀ ਦਾ ਤਰੋਕਾ ਮਾਰ ਰਿਹਾ ਹੁੰਦਾ ਹੈ। ਕਿਆ ਸਿਰਫ ਪਾਣੀ ਦੇ ਛੁੱਟੇ ਮਾਰਨ ਦੇ ਨਾਲ ਮੱਛੀ ਜਿਹੜੀ ਉਹ ਸਿਹਤਮੰਦ ਰਹਿ ਜਾਂਦੀ? ਸਰ ਮੈਂ ਅਰਜ਼ ਕਰ ਰਿਹਾ ਇੱਕ ਟੈਕਨੀਕਲ ਚੀਜ਼ ਕਿ ਇਸ ਦੀ ਜਿਹੜੀ ਟਰਾਂਸਪੋਰਟੇਸ਼ਨ ਕੀਤੀ ਜਾਂਦੀ ਹੈ ਜਾਂ ਇਸ ਦੀ ਜਿਹੜੀ ਪੈਕਿੰਗ ਕੀਤੀ ਜਾਂਦੀ ਹੈ, ਉਸ ਵਿੱਚ ਇਸ ਦਾ ਇਹ ਅਸੂਲ ਹੈ ਬੇਸਿਕ ਕਿ ਉਸ ਨੂੰ ਪੇਟ ਉਲਟਾ ਕਰਕੇ ਰੱਖੋ। ਠੀਕ ਹੈ। ਠੀਕ ਹੈ, ਅਗਰ ਜਦ ਜਿਸ ਵਕਤ ਵੀ ਤੁਸੀਂ ਪੈਕਿੰਗ ਕਰਦੇ ਹੋ, ਕਿਸ ਵਜ੍ਹਾ ਤੋਂ ਕਿ ਉਸੇ ਕ੍ਰਸ਼ਿੰਗ ਆਇਸ ਪਾਈ ਦੀ ਹੈ, ਤੇ ਆਇਸ ਦਾ ਜਿਹੜਾ ਪਾਣੀ ਹੈ, ਆਇਸ ਜਦੋਂ ਮੈਲਟ ਹੋਏਗੀ ਉਸ ਦੇ ਪੇਟ 'ਚ ਨਾ ਜਾਏ। ਠੀਕ ਹੈ। ਤੁਸੀਂ ਹੁਣ ਇਸ ਤੋਂ ਅੰਦਾਜ਼ਾ ਕਰ ਲਓ ਕਿ ਰੇਹੜੀ ਤੇ ਰੱਖੇ ਹੋਏ ਆ ਜਦੋਂ ਪਾਣੀ ਮਾਰਦਾ ਹੈ, ਉਹ ਕਿਤਨੀ ਬੇਵਕੂਫੀ ਹੈ। ਉਹਨੂੰ ਤਾਂ ਪਤਾ ਨਹੀਂ ਉਹਦਾ ਪੇਟ ਕਿ ਹੈ ਕਿ ਨਹੀਂ ਹੈ, ਉਹਦੇ ਬਾਅਦ ਲਾਈ ਜਾ ਰਿਹਾ ਪਾਣੀ ਸਿਰਫ ਤਾਂ ਕਿ ਉਹ ਸਕਿਨ ਜਿਹੜੀ ਤਾਜ਼ਾ ਨਜ਼ਰ ਆਵੇ, ਤਾਜ਼ਾ ਨਜ਼ਰ ਆਏ, ਵੇਖਣ ਵਾਲੇ ਨੂੰ ਗਿਲਫੜੇ ਤਾਜ਼ਾ ਨਜ਼ਰ ਆਉਣ, ਸਕਿਨ ਚਮਕਦੀ ਨਜ਼ਰ ਆਏ। ਅਦਰਵਾਈਜ਼ ਇਸ ਦਾ ਇਹ ਅਸੂਲ ਹੈ ਕਿ ਪੇਟ ਉਲਟਾ ਰੱਖੋ, ਫਿਰ ਆਈਸਿੰਗ ਕਰੋ ਕਿ ਆਈਸ ਜਦੋਂ ਮੈਲਟ ਹੋਏ ਉਸ ਦਾ ਅਗਰ ਕੋਈ ਪਾਣੀ ਨਿਕਲਦਾ ਹੈ ਤਾਂ ਇਸ ਦੇ ਪੇਟ 'ਚ ਨਾ ਜਾਏ, ਇਸ ਦੇ ਗਲਫੜਿਆਂ 'ਚ ਨਾ ਜਾਏ। ਇਸ ਤੋਂ ਤੁਸੀਂ ਅੰਦਾਜ਼ਾ ਕਰੋ। ਕਿਆ ਹੁਕੂਮਤ, ਫਾਕੀ ਹੁਕੂਮਤ ਨੂੰ, ਸੂਬਾਈ ਹੁਕੂਮਤਾਂ ਨੂੰ ਇਸ ਦੇ ਉੱਤੇ ਇੱਕ ਲਾਅ ਨਹੀਂ ਬਣਾਉਣਾ ਚਾਹੀਦਾ ਕਿ ਦੇਖੋ ਵੈਸੇ ਤਾਂ ਫੂਡ ਅਥਾਰਟੀਆਂ ਬਣ ਗਈਆਂ, ਹਰ ਸੂਬੇ ਦੇ ਵਿੱਚ ਸਖਤੀ ਹੈ, ਜੁਰਮਾਨੇ, ਸਜ਼ਾਵਾਂ, ਉਮਰ ਕੈਦ ਸਭ ਕੁਝ ਹੈ। ਐਡੀ ਵੱਡੀ ਆਈਟਮ ਜਿਹੜੀ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਖਾਧੀ ਜਾਂਦੀ ਹੈ, ਉਹਦੀ ਪੈਕਿੰਗ, ਹੈਂਡਲਿੰਗ ਦੇ ਔਰ ਸੈਲਿੰਗ ਦੇ ਕੋਈ ਨਵੇਂ ਕਾਨੂੰਨ ਹੋਣੇ ਚਾਹੀਦੇ ਨੇ। ਫੂਡ ਅਥਾਰਟੀ ਨੂੰ ਚਾਹੀਦਾ ਹੈ ਉਹ ਪਾਬੰਦ ਕਰੇ ਕਿ ਵੀ ਹੋਟਲਾਂ ਵਾਲਿਆਂ ਦੀ ਅਗਰ ਰਿਕੁਆਇਰਮੈਂਟ ਜਿਹੜੀ ਹੈ ਸਾਬਤ ਮੱਛੀ ਹੈ, ਠੀਕ ਹੈ ਨਾ ਜੀ, ਤੇ ਉਹ ਗ੍ਰਿਲ ਕਰਨੀ ਹੈ, ਉਹਦਾ ਵੀ ਇੱਕ ਤਰੀਕਾ ਹੋਣਾ ਚਾਹੀਦਾ। ਔਰ ਖਾਸ ਜਿਹੜਾ ਆਮ ਆਦਮੀ ਵਾਸਤੇ ਜਿਹੜਾ ਹੈ ਰੇਹੜੀਆਂ ਜਿਸ ਤਰ੍ਹਾਂ ਪਈ ਹੋਈ ਹੈ ਇਸ ਤਰ੍ਹਾਂ ਨਹੀਂ, ਉਹਦੀ ਕੋਈ ਨਾ ਕੋਈ ਫਾਰਮ ਚੇਂਜ ਕਰਕੇ ਉਹਨੂੰ ਹਾਈਜੈਨਿਕ ਕਰਕੇ ਜਿਹੜਾ ਹੈ ਕੰਪਲਸਰੀ ਹੋਵੇ, ਲਾਜ਼ਮੀ ਕਰਾਰ ਦਿੱਤਾ ਜਾਵੇ। ਸਰ ਇਸ ਦੇ TORs ਵਗੈਰਾ ਤੈਅ ਹੋ ਚੁੱਕੇ ਨੇ, ਫਿਸ਼ਰੀਜ਼ ਡਿਪਾਰਟਮੈਂਟ ਨੇ ਤੈਅ ਕੀਤੇ ਨੇ ਮੁਖਤਲਿਫ ਅਥਾਰਟੀਜ਼ ਨਾਲ ਮਿਲ ਕੇ। ਲਾਹੌਰ ਇੱਕ ਬੜੀ ਅੱਛੀ ਲੈਬ, ਡਾਇਗਨੋਸਟਿਕ ਲੈਬ ਇਸ ਦੀ ਬਣਾਈ ਹੋਈ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਪਹਿਲੇ ਅਰਜ਼ ਕਰਦਾ ਪਿਆ ਸੀ ਨਾ ਕਿ ਪਾਣੀ ਤੋਂ ਬਚਣਾ ਚਾਹੀਦਾ, ਇਸੇ ਤਰ੍ਹਾਂ ਇਹ ਹੈ ਕਿ ਜਦੋਂ ਤੁਸੀਂ ਫਿਸ਼ ਬਾਹਰ ਆਂਦੀ ਹੈ ਜਾਲ ਤੋਂ, ਇਸ ਦੀ ਉਸ ਵਕਤ ਗ੍ਰੇਡਿੰਗ ਹੋਣੀ ਚਾਹੀਦੀ ਹੈ ਕਿ ਬਿਮਾਰ ਮਛਲੀ ਅਲੱਗ ਕਰੋ, ਛੋਟੀ ਮਛਲੀ ਅਲੱਗ ਕਰੋ, ਬੜੇ ਸਾਈਜ਼ ਦੀ ਅਲੱਗ ਕਰੋ, ਸਪੀਸੀਜ਼ ਅਲੱਗ ਕਰੋ। ਸਾਡੇ ਇੱਥੇ ਕੋਈ ਐਸੀ ਗੱਲ ਨਹੀਂ, ਖਾ ਮਛਲੀ ਡਿਜ਼ੀਜ਼ਡ ਹੈ, ਖਾ ਜੈਸੀ ਵੀ ਹੈ, ਬਸ ਮੰਡੀ ਲੈ ਜਾਓ ਤੇ ਸੇਲ ਕਰ ਦਿਓ। ਉਸ ਦੇ ਵਾਸਤੇ ਉੱਥੇ ਲੈਬੋਰਟਰੀ ਵੀ ਇੱਕ ਲਾਹੌਰ ਬਣਾਈ ਗਈ ਬੜੀ ਅੱਛੀ, ਉਸ ਦੇ ਕੋਈ TORs ਵਗੈਰਾ ਵੀ ਤੈਅ ਕੀਤੇ ਗਏ ਨੇ ਕਿ ਕਿਸ ਕੁਆਲਿਟੀ ਦੀ ਹੋਣੀ ਚਾਹੀਦੀ। ਐਕਚੁਅਲੀ ਤਾਂ ਉਸ ਵਿੱਚ ਇਹ ਸੀ ਕਿ ਜਿਹੜੀ ਮੰਡੀ 'ਚ ਗਾਡੀ ਜਾਏ ਲੈ ਕੇ, ਉਸ ਦੀ ਪਹਿਲੇ ਐਨਾਲਿਸਿਸ ਹੋਣੇ ਚਾਹੀਦੇ ਨੇ ਕਿ ਬੰਦਾ ਉੱਥੇ ਚੈੱਕ ਕਰੇ ਕਿ ਆਇਆ ਇਹ ਫਿਸ਼ ਜਿਹੜੀ ਹੈ ਹਾਈਜੈਨਿਕ ਹੈ ਵੀ ਸਹੀ ਕਿ ਨਹੀਂ, ਸੇਲ ਦੇ ਕਾਬਿਲ ਹੈ ਵੀ ਸਹੀ ਕਿ ਨਹੀਂ। ਲੇਕਿਨ ਉਸ 'ਤੇ ਹਜੇ ਤੱਕ ਅਮਲ ਦਰਾਮਦ ਕੋਈ ਨਹੀਂ। ਬਸ ਇਹੀ ਤਾਂ ਰੌਲਾ ਸਾਡਾ।